ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਦੇ ਸ਼ਹਿਰ ਸਿਡਨੀ ਵਿੱਚ ਲਗਾਤਾਰ ਕਰੋਨਾ ਕੇਸ ਆ ਰਹੇ ਨੇ। ਦਰਜ ਅੰਕੜਿਆਂ ਵਿੱਚੋਂ ਇਹਨਾਂ ਕੇਸਾਂ ਦੀ ਗਿਣਤੀ 141 ਤੋਂ ਵੱਧ ਦਰਜ ਕੀਤੀ ਗਈ ਹੈ। ਸਿਡਨੀ ਵਿੱਚ ਕਰੋਨਾ ਕਾਰਨ 2 ਮੌਤਾਂ ਵੀ ਹੋਈਆਂ ਨੇ। ਕਰੋਨਾ ਕਾਰਨ ਮਰਨ ਵਾਲਿਆਂ ਵਿੱਚੋਂ ਇੱਕ ਦੀ ਉਮਰ 30 ਸਾਲ ਸੀ, ਜਿਸ ਦੇ ਸੰਦਰਭ ਵਿੱਚ NSW ਦੀ ਪ੍ਰੀਮੀਅਰ ਗਲੈਡਸ ਬੈਰਜਿਕਲੀਅਨ ਨੇ ਕਿਹਾ ਹੈ ਕਿ ਜੇ ਕੋਈ ਸੋਚਦਾ ਹੈ ਕਿ ਜੋ ਸਿਰਫ ਬਜ਼ੁਰਗ ਲੋਕਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਤਾਂ ਕਿਰਪਾ ਕਰਕੇ ਦੁਬਾਰਾ ਸੋਚੋ। ਪੂਰਵ ਮੌਜੂਦਾ ਹਾਲਾਤਾਂ ਤੋਂ ਬਿਨਾਂ ਨੌਜਵਾਨ ਵੀ ਇਸ ਬੇਰਹਿਮ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਨੇ। ਉਹਨਾਂ ਨੇ ਦੱਸਿਆ ਕਿ ਗ੍ਰੇਟਰ ਸਿਡਨੀ ਅਤੇ ਆਲੇ-ਦੁਆਲੇ ਦੇ ਖੇਤਰ ਘੱਟੋ-ਘੱਟ 30 ਜੁਲਾਈ ਤੱਕ ਤਾਲਾਬੰਦੀ ਵਿੱਚ ਰਹਿਣਗੇ, ਕਿਉਂਕਿ ਸਿਹਤ ਅਧਿਕਾਰੀ ਡੈਲਟਾ ਦੇ ਤਣਾਅ ਦੇ ਪ੍ਰਕੋਪ ਨੂੰ ਰੋਕਣ ਦੀ ਤਿਆਰੀ ਲੜ ਰਹੇ ਨੇ। ਉਧਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਦੇਸ਼ ਵਾਸੀਆਂ ਤੋਂ ਕਰੋਨਾ ਵਾਇਰਸ ਟੀਕਾਕਰਨ ਦੀ ਹੌਲੀ ਗਤੀ ਲਈ ਮਾਫੀ ਮੰਗੀ ਹੈ। ਆਸਟ੍ਰੇਲੀਆ ਵਿੱਚ ਪਿਛਲੇ 9 ਹਫ਼ਤਿਆਂ ਵਿੱਚ ਕਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ। ਸਿਡਨੀ ਜਿਹੇ ਸ਼ਹਿਰਾਂ ਵਿੱਚ ਕਰੋਨਾ ਦਾ ਪ੍ਰਕੋਪ ਦੁਆਰਾ ਵਧਦਾ ਜਾ ਰਿਹਾ ਹੈ। ਮੀਡੀਆ ਨਾਲ ਗੱਲ ਕਰਦਿਆਂ ਮੋਰਿਸਨ ਨੇ ਕਿਹਾ ਕਿ ਮੈਨੂੰ ਅਫਸੋਸ ਹੈ ਕਿ ਅਸੀਂ ਇਸ ਸਾਲ ਦੀ ਸ਼ੁਰੂਆਤ ਵਿੱਚ ਆਸ ਦੇ ਮੁਕਾਬਲੇ ਕੰਮ ਨਹੀਂ ਕਰ ਸਕੇ। ਉਹਨਾਂ ਨੇ ਕਿਹਾ ਕਿ ਮੈਂ ਟੀਕਾਕਰਨ ਪ੍ਰੋਗਰਾਮ ਦੀ ਜ਼ਿੰਮੇਵਾਰੀ ਲੈਂਦਾ ਹਾਂ। ਮੈਂ ਉਹਨਾਂ ਚੁਣੌਤੀਆਂ ਦੀ ਵੀ ਜ਼ਿੰਮੇਵਾਰੀ ਲੈਂਦਾ ਜੋ ਸਾਨੂੰ ਮਿਲੀਆਂ ਨੇ। ਕੁਝ ਚੀਜ਼ਾਂ ਸਾਡੇ ਕੰਟਰੋਲ ਵਿੱਚ ਨਹੀਂ ਹੁੰਦੀਆਂ। ਮੋਰਿਸਨ ਉੱਤੇ ਟੀਕਾਕਰਨ ਦੀ ਦਰ ਵਿੱਚ ਸੁਧਾਰ ਲਿਆਉਣ ਲਈ ਭਾਰੀ ਦਬਾਅ। ਇੱਥੇ ਦੱਸ ਦਈਏ ਕਿ ਆਸਟ੍ਰੇਲੀਆ ਵਿੱਚ ਹਰੇਕ ਦਿਨ ਔਸਤਨ 1.5 ਲੱਖ ਕਰੋਨਾ ਟੀਕੇ ਲਗਾਏ ਜਾ ਰਹੇ ਨੇ, ਜੋ ਕਿ ਘੱਟ ਨੇ। ਆਸਟ੍ਰੇਲੀਆ ਹੁਣ ਤੱਕ ਸਿਰਫ 1.1% ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਕਰ ਪਾਇਆ ਹੈ। ਵਿਕਸਿਤ ਦੇਸ਼ਾਂ ਦੀ ਗੱਲ ਕਰੀਏ ਤਾਂ ਟੀਕਾਕਰਨ ਦੇ ਮਾਮਲੇ ਵਿੱਚ ਆਸਟ੍ਰੇਲੀਆ ਸਭ ਤੋਂ ਪਿੱਛੇ ਚੱਲ ਰਿਹਾ ਹੈ। ਆਸਟ੍ਰੇਲੀਆ ਦੇ 2 ਸਭ ਤੋਂ ਵੱਡੇ ਰਾਜਾਂ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਵਿੱਚ ਇਨਫੈਕਸ਼ਨ ਦਰ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ। ਸਿਡਨੀ ਵਿੱਚ 26 ਜੂਨ ਤੋਂ 30 ਜੁਲਾਈ ਤੱਕ ਤਾਲਾਬੰਦੀ ਲੱਗੀ ਰਹੇਗੀ। ਵਿਕਟੋਰੀਆ ਵੀ ਕਰੀਬ 2 ਹਫ਼ਤੇ ਦੀ ਤਾਲਾਬੰਦੀ ਵਿੱਚ ਹੈ। ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਗਲੈਡਸ ਬੈਰਜਿਕਲੀਅਨ ਨੇ ਕਿਹਾ ਹੈ ਕਿ ਜੇਕਰ ਅਸੀਂ ਕੁਝ ਹਫ਼ਤੇ ਪਹਿਲਾਂ ਤਾਲਾਬੰਦੀ ਨਾ ਲਗਾਈ ਹੁੰਦੀ ਤਾਂ ਅੱਜ ਇਨਫੈਕਸ਼ਨ ਦੀ ਦਰ 110 ਦੀ ਬਜਾਏ ਹਜ਼ਾਰਾਂ ਵਿੱਚ ਹੁੰਦੀ। ਆਸਟ੍ਰੇਲੀਆਈ ਸਰਕਾਰ ਨੇ ਕਿਹਾ ਕਿ ਉਹ 2021 ਦੇ ਅਖੀਰ ਤੱਕ ਆਪਣੀ ਆਬਾਦੀ ਦੇ ਟੀਕਾਕਰਨ ਦੇ ਉਦੇਸ਼ ਨੂੰ ਪੂਰਾ ਕਰ ਲਵੇਗੀ। ਆਸਟ੍ਰੇਲੀਆਈ ਲੋਕਾਂ ਨੂੰ ਆਉਣ ਵਾਲੇ ਹਫ਼ਤਿਆਂ ਵਿੱਚ ਮੋਡਰਨਾ ਅਤੇ ਫਾਈਜ਼ਰ ਦੀਆਂ ਲੱਖਾਂ ਕਰੋਨਾ ਵੈਕਸੀਨ ਖੁਰਾਕਾਂ ਮਿਲਣ ਦੀ ਆਸ ਹੈ। ਇਸ ਦੇ ਉਲਟ ਸਿਹਤ ਅਧਿਕਾਰੀਆਂ ਦੀ ਸ਼ਿਕਾਇਤ ਹੈ ਕਿ ਮੌਜੂਦਾ ਸਮੇਂ ਵਿੱਚ ਆਸਟ੍ਰੇਲੀਆ ਕੋਲ ਪ੍ਰਮੁੱਖ ਤੌਰ ਤੇ ਸਿਰਫ ਐਸਟਰਾਜੈਨੇਕਾ ਵੈਕਸੀਨ ਹੈ, ਜਦਕਿ 2021 ਦੇ ਅਖੀਰ ਤੋਂ ਬਹੁਤ ਪਹਿਲਾਂ ਫਾਈਜ਼ਰ ਵੈਕਸੀਨ ਦੀ ਵੱਡੀ ਖੇਪ ਮਿਲਣ ਦੀ ਆਸ ਨਹੀਂ ਹੈ।